ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 22 ਤਰੀਕ ਆ ਤੇ ਦਿਨ ਜਿਹੜਾ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬयाल ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਬਹੁਤ ਵੱਡੀ ਅਨਾਉਂਸਮੈਂਟ ਕੀਤੀ ਆ ਵੀ ਉਹਨਾਂ ਨੇ ਜਾਪਾਨ ਦੇ ਨਾਲ ਜਿਹੜੀ ਆ ਮੈਸਿਵ ਟ੍ਰੇਡ ਡੀਲ ਬਣਾ ਲਈ ਹੈਗੀ ਆ। 15% ਜਿਹੜਾ ਟੈਰਿਫ ਆ ਉਹ ਲੱਗੂਗਾ। ਟਰੰਪ ਉਹਨਾਂ ਨੇ ਇਹ ਕਿਹਾ ਆ ਕਿ ਜਾਪਾਨ $550 ਬਿਲੀਅਨ USA ਦੇ ਵਿੱਚ ਇਨਵੈਸਟ ਕਰੂਗਾ ਤੇ USA ਉਹਦੇ ਤੋਂ 90% ਜਿਹੜਾ ਪ੍ਰੋਫਿਟ ਆ ਉਹ ਰਿਸੀਵ ਕਰੂਗਾ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਜਾਪਾਨ ਆ ਉਹਨਾਂ ਨੇ ਵੀ ਆਪਣਾ ਜਿਹੜਾ ਮੁਲਕ ਆ ਉਹ ਓਪਨ ਵੀ ਕੀਤਾ ਹੈਗਾ ਆ ਟ੍ਰੇਡਸ ਦੇ, ਖਾਸ ਕਰਕੇ ਕਾਰ ਤੇ ਟਰੱਕਸ ਦੇ ਲਈ, ਰਾਈਸ ਦੇ ਲਈ ਤੇ ਹੋਰ ਐਗਰੀਕਲਚਰ ਪ੍ਰੋਡਕਟਸ ਦੇ ਲਈ। ਇਹ ਅਨਾਉਂਸਮੈਂਟ ਉਸ ਟਾਈਮ ਦੇ ਉੱਤੇ ਆਈ ਆ ਜਦੋਂ ਜਾਪਾਨ ਦੇ ਪ੍ਰਾਈਮ ਮਿਨਿਸਟਰ ਸ਼ਿੰਗੇਰੂ ਇਸ਼ੀਬਾ ਜੋ ਉਹਨਾਂ ਨੇ ਮੈਜੋਰਿਟੀ ਜਿਹੜੀ ਆ ਆਪਣੀ ਕੰਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਕੋਲੀਸ਼ਨ ਆ ਉਹ ਲੂਜ਼ ਕਰ ਲਈ ਹੈਗੀ ਆ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਲਾਰਜੈਸਟ ਐਵਰ ਡੀਲ ਜਾਪਾਨ ਦੇ ਨਾਲ ਅਸੀਂ ਬਣਾਈ ਹੈਗੀ ਆ। ਸੋ $550 ਬਿਲੀਅਨ ਜੋ ਉਹ ਇਨਵੈਸਟ ਕਰਨ ਜਾ ਰਹੇ ਹੈਗੇ ਆ। ਟਰੰਪ ਉਹਨਾਂ ਨੇ ਸਪੀਚ ਦੇ ਵਿੱਚ ਇਹ ਕਿਹਾ ਵੀ ਹੋਰ ਜਿਹੜੀਆਂ ਲਿਕੁਇਫਾਈਡ ਨੈਚੁਰਲ ਗੈਸ ਉਹਨਾਂ ਦੇ ਸੰਬੰਧ ਦੇ ਵਿੱਚ ਯੂਰਪ ਦੇ ਨਾਲ ਗੱਲਬਾਤ ਚੱਲ ਰਹੀ ਆ। ਸੋ ਹੋਪਫੁਲੀ ਉਹ ਵੀ ਬੜੀ ਜਲਦੀ ਜਿਹੜੀ ਆ ਡੀਲ ਬਣ ਜਾਊਗੀ। ਸੋ ਜਾਪਾਨ ਜੋ ਆ ਉਹ ਹੁਣ ਜਿਹੜੇ ਆਟੋ ਟੈਰਿਫਸ ਆ ਉਹਨਾਂ ਨੇ ਸਿਰਫ 15% ਕਰ ਦਿੱਤੇ ਹੈਗੇ ਆ। ਸੋ ਉਹਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਕਾਰਾਂ ਆ, ਖਾਸ ਕਰਕੇ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਵਗੈਰਾ ਹੋਣਗੀਆਂ, ਉਹਨਾਂ ਨੂੰ ਜਿੱਦਾਂ ਕਾਫੀ ਫਾਇਦਾ ਹੋਊਗਾ ਕਿਉਂਕਿ ਜਿਹੜਾ ਟੈਰਿਫ ਆ ਉਹ ਜਾਪਾਨ ਦੇ ਵਿੱਚ ਘਟ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਇਨ ਐਂਡ ਆਊਟ ਨੂੰ ਲੈ ਕੇ ਜਿਹੜੀ ਕਾਫੀ ਚਰਚਾ ਚੱਲੀ ਸੀ, ਕੱਲ ਵੀ ਚਰਚਾ ਚੱਲਦੀ ਸੀ ਵੀ ਸ਼ਾਇਦ ਉਹ ਛੱਡ ਕੇ ਜਾ ਰਹੇ ਆ। ਅੱਜ ਇਨ ਐਂਡ ਆਊਟ ਦੇ ਜਿਹੜੇ ਓਨਰ ਆ ਉਹ ਕਹਿ ਰਹੇ ਆ ਵੀ ਜਿਹੜਾ ਹੈੱਡਕੁਆਟਰ ਆ ਉਹ ਚੇਂਜ ਨਹੀਂ ਜਿਹੜਾ ਉਹ ਹੋਣ ਜਾ ਰਿਹਾ। ਜਿਹੜੀ ਓਨਰ ਆ ਉਹ ਖੁਦ ਮੇ ਬੀ ਮੂਵ ਹੋ ਰਹੀ ਆ ਟੈਨਸੀ ਦੇ ਵਿੱਚ। ਉਹਨਾਂ ਨੇ ਅੱਜ ਬਿਆਨ ਦਿੰਦੇ ਹੋਏ to set the record straight, ਉਹਨਾਂ ਨੇ ਕਿਹਾ ਵੀ we are not leaving California. In and out says headquarter isn't changing with owners move to Tennessee. So in and out ਦਾ ਜਿਹੜਾ ਹੈੱਡਕੁਆਟਰ ਆ ਉਹ ਕੈਲੀਫੋਰਨੀਆ ਦੇ ਵਿੱਚ ਹੀ ਜਿਹੜਾ ਉਹ ਰਹੇਗਾ। ਲਿੰਸੀ ਸਨਾਈਡਰ ਜਿਹੜੀ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਕੈਲੀਫੋਰਨੀਆ ਦੀ ਸਭ ਤੋਂ ਮਸ਼ਹੂਰ ਬਰਗਰ ਚੇਨਸ ਦੇ ਵਿੱਚੋਂ ਇੱਕ ਉਹਨਾਂ ਨੇ ਅੱਜ ਇਹ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਸੀ। ਕੱਲ ਇਹ ਰਿਪੋਰਟ ਕੀਤੀ ਜਾ ਰਹੀ ਸੀ ਵੀ ਇਨ ਐਂਡ ਆਊਟ ਇੱਥੋਂ ਮੂਵ ਕਰਨ ਜਾ ਰਿਹਾ ਆ, ਬਲਕਿ ਉਹ ਖੁਦ ਆਪ ਪਰਸਨਲ ਤੌਰ ਦੇ ਉੱਤੇ ਜਿਹੜੀ ਓਨਰ ਆ ਉਹ ਮੂਵ ਸ਼ਾਇਦ ਹੋ ਰਹੀ ਆ, ਪਰ ਇਨ ਐਂਡ ਆਊਟ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਹੀ ਇੱਥੇ ਜਿਹੜੇ ਉਹ ਰਹਿਣਗੇ। ਇਨ ਐਂਡ ਆਊਟ ਨੇ ਇਹ ਜ਼ਰੂਰ ਕਿਹਾ ਸੀਗਾ ਵੀ ਉਹਨਾਂ ਦੇ ਪਲਾਨ ਹੈਗੇ ਆ ਵੀ ਈਸਟਰਨ ਟੈਰੀਟਰੀ ਦੇ ਵਿੱਚ ਜਿਹੜਾ ਉਹ ਆਪਣਾ ਫਰੈਂਕਲਿਨ ਦੇ ਵਿੱਚ ਟੈਨਸੀ 'ਚ ਆਫਿਸ ਜਿਹੜਾ ਉਹ ਖੋਲ ਸਕਦੇ ਆ। ਉਹ ਪਲੈਨਡ ਐਕਸਪੈਂਸ਼ਨ ਹੈਗੀ ਆ, ਪਰ ਹੈੱਡਕੁਆਟਰ ਕੈਲੀਫੋਰਨੀਆ ਦੇ ਵਿੱਚ ਹੀ ਰਹਿਣਗੇ। ਗਵਰਨਰ ਨਿਊਸਮ ਦੇ ਪ੍ਰੈਸ ਆਫਿਸ ਨੇ ਵੀ ਬਾਅਦ ਦੇ ਵਿੱਚ ਇਸ ਉੱਤੇ ਜਿਹੜਾ ਆ ਉਹ ਬਿਆਨ ਜਿਹੜਾ ਉਹ ਦਿੱਤਾ। ਰੀਸੈਂਟਲੀ ਗਵਰਨਰ ਨਿਊਸਮ ਆ ਉਹਨਾਂ ਨੇ ਜਿਹੜੇ ਰਾਈਟ ਵਿੰਗ ਦੇ ਜਿਹੜੇ ਕਮੈਂਟੇਟਰਸ ਆ ਉਹਨਾਂ ਦੇ ਪੋਡਕਾਸਟ ਦੇ ਉੱਤੇ ਜਾ ਕੇ ਇਹ ਕਿਹਾ ਸੀਗਾ, ਕਹਿੰਦੇ ਵੀ ਜਿੰਨਾ ਮਰਜ਼ੀ ਚਾਹੇ ਰੌਲਾ ਕੋਈ ਪਾਈ ਜਾਵੇ, ਜਿਹੜੀਆਂ ਫੋਰਚੂਨ 500 ਕੰਪਨੀਆਂ ਦੇ ਸਭ ਤੋਂ ਜ਼ਿਆਦਾ ਹੈੱਡਕੁਆਟਰ ਅਜੇ ਵੀ ਕੈਲੀਫੋਰਨੀਆ ਦੇ ਵਿੱਚ ਆ। ਕੈਲੀਫੋਰਨੀਆ ਇੱਕ ਡੋਨਰ ਸਟੇਟ ਆ। ਟੈਕਸਸ ਜਿਹੜੀ ਕਹਿੰਦੀ ਵੀ ਉਹ ਉਹਨਾਂ ਨੇ $70 ਬਿਲੀਅਨ ਰਾਸ਼ੀ ਲਈ ਆ ਤੇ ਕੈਲੀਫੋਰਨੀਆ ਨੇ $70 ਬਿਲੀਅਨ ਜਿਹੜੀ ਰਾਸ਼ੀ ਐਕਸਟਰਾ ਜਿਹੜੀ ਆ ਉਸ ਦੇ ਵਿੱਚ ਦਿੱਤੀ ਜਿਹੜੀ ਉਹ ਹੈਗੀ ਆ। ਸੋ
ਇਹ ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਇੱਥੇ ਜਿਹੜਾ ਪੋਲੀਟੀਕਲ ਖਿੱਚੋਤਾਣ ਜਿਹੜੀ ਉਹ ਚੱਲਦੀ ਰਹਿੰਦੀ ਆ। ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਵੀ ਜਾਪਾਨ ਦੇ ਨਾਲ ਜੋ ਡੀਲ ਆ ਉਹ ਯੂਐਸਏ ਦੀ ਬਣ ਗਈ ਹੈਗੀ ਆ। ਪਰ ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਹੀ ਆ ਵੀ ਆਪਣਾ ਗੁਆਂਢੀ ਮੁਲਕ ਕੈਨੇਡਾ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕੋਈ ਵੀ ਜਿਹੜੀ ਟ੍ਰੇਡ ਡੀਲ ਆ ਉਹ ਯੂਐਸਏ ਦੇ ਨਾਲ ਐਟ ਐਨੀ ਕਾਸਟ ਨਹੀਂ ਕਰਾਂਗੇ। ਕਹਿੰਦੇ ਵੀ ਵੋਂਟ ਐਕਸੈਪਟ ਏ ਟ੍ਰੇਡ ਡੀਲ ਵਿਦ ਯੂਐਸ ਐਟ ਐਨੀ ਕਾਸਟ। ਇਹ ਜੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਉਹਨਾਂ ਨੇ ਇੱਕ ਮੀਟਿੰਗ ਦੇ ਦੌਰਾਨ ਜੋ ਕੈਨੇਡੀਅਨ ਪੋਲੀਟੀਕਲ ਲੀਡਰਸ ਹੈਗੇ ਆ ਉਹਦੇ ਵਿੱਚ ਇਹ ਗੱਲਬਾਤ ਕੀਤੀ ਆ। ਤੇ ਉਹਨਾਂ ਨੇ ਜੋ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਗੱਲਬਾਤ ਦੇ ਵਿੱਚ ਇਹ ਕਿਹਾ ਜਾ ਰਿਹਾ ਆ ਕਿ ਤੁਹਾਡੀ ਗੱਲ ਚੱਲ ਰਹੀ ਆ, ਉਹ ਕਹਿੰਦਾ ਵੀ ਨਹੀਂ ਅਸੀਂ ਕੋਈ ਵੀ ਜਿਹੜੀ ਡੀਲ ਆ ਉਹ ਨਹੀਂ ਕਰਾਂਗੇ। ਟਰੰਪ ਉਹਨਾਂ ਨੇ 35% ਟੈਰਿਫ ਕੈਨੇਡੀਅਨ ਐਕਸਪੋਰਟ ਦੇ ਉੱਤੇ ਅਨਾਉਂਸ ਕੀਤਾ ਹੋਇਆ ਆ ਅਗਸਤ 1 ਨੂੰ। ਸੋ ਕਹਿੰਦੇ ਭਈ ਡੈਡਲਾਈਨ ਰੀਚ ਹੋ ਜੂਗੀ ਕਿ ਨਹੀਂ। ਤੇ ਮਾਰਕ ਕਾਰਨੀ ਹੁਣੀ ਇਹ ਕਿਹਾ ਵੀ ਨਹੀਂ, ਮੈਨੂੰ ਲੱਗਦਾ ਨਹੀਂ ਭਈ ਜੋ ਇਸ ਸਬੰਧ ਦੇ ਵਿੱਚ ਜਿਹੜੀ ਡੈਡਲਾਈਨ ਆ ਉਹ ਕਿਸੇ ਤਰ੍ਹਾਂ ਪਹੁੰਚ ਜਾਊਗੀ। ਇਸ ਤੋਂ ਪਹਿਲਾਂ ਜੁਲਾਈ 21 ਜਿਹੜੀ ਆ ਉਹ ਡੈਡਲਾਈਨ ਰੱਖੀ ਗਈ ਸੀ। ਉਹਨਾਂ ਨੇ ਇਹ ਕਿਹਾ ਆ ਵੀ ਟਰੰਪ ਨਾਲ ਜਿਹੜਾ ਡੀਲ ਕਰਨਾ ਬਹੁਤ ਔਖਾ ਆ, ਵੈਰੀ ਵੈਰੀ ਹਾਰਡ ਹੈਗਾ ਆ। ਤੇ ਕਿਉਂਕਿ ਉਹ ਫਲੂਇਡ ਹੈਗੇ ਵੀ ਜਿੱਦਾਂ ਉੱਪਰ ਥੱਲੇ ਹੁੰਦੇ ਰਹਿੰਦੇ ਆ। ਕੋਈ ਸਖਤ ਸਟੈਂਡ ਜਾਂ ਸਖਤ ਜਿਹੜੀ ਗੱਲ ਆ ਉਹ ਨਹੀਂ ਕਰਦੇ ਹੈਗੇ। ਜੋ ਕਿਊਬਿਕ ਦਾ ਪ੍ਰੀਮੀਅਰ ਹੈਗਾ ਆ ਲੀਗੋਲਟ, ਉਹਨਾਂ ਨੇ ਵੀ ਇਹ ਕਿਹਾ ਵੀ ਬਹੁਤ ਸਾਡੀ ਫਰਸਟ੍ਰੇਸ਼ਨ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ, ਜੋ ਅਸੀਂ ਟ੍ਰੇਡ ਡੀਲ ਨਹੀਂ ਕਰ ਸਕਦੇ ਹੈਗੇ। ਸੋ ਕੈਨੇਡਾ ਵਾਲਿਆਂ ਨੇ ਇਸ ਡੀਲ ਦੇ ਸੰਬੰਧ ਦੇ ਵਿੱਚ ਇਹ ਜੋ ਆ ਆਪਣੇ ਬਿਆਨ ਦਿੱਤੇ ਹੈਗੇ। ਜੀ। ਐਲਟਾਡੀਨਾ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਜਨਵਰੀ ਮਹੀਨੇ ਦੇ ਵਿੱਚ, ਵਾਈਲਡ ਫਾਇਰ ਲੱਗੀ ਸੀ, ਉਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ 31 ਹੋ ਗਈ ਆ। ਕਹਿੰਦੇ ਵੀ ਰਿਮੇਨਸ ਜਿਹੜੇ ਆ ਇੱਕ ਅਲਟਾਡੀਨਾ ਦੇ ਘਰ ਦੇ ਵਿੱਚੋਂ ਜਿਹੜੇ ਉਹ ਹੋਰ ਲੱਭੇ ਨੇ। ਮੰਡੇ ਨੂੰ ਜਿਹੜੇ ਕਰੂਜ਼ ਆ ਉਹਨਾਂ ਨੇ ਰਿਸਪੌਂਡ ਕੀਤਾ ਤੇ ਉਹਨਾਂ ਨੂੰ ਇਸ ਦੇ ਵਿੱਚ ਸਸਪੈਕਟ ਜੋ ਲੱਗ ਰਿਹਾ ਸੀਗਾ ਵੀ ਕਿਸੇ ਇਨਸਾਨ ਦੇ ਹੀ ਪਾਰਟ ਨੇ, ਤੇ ਕਹਿੰਦੇ ਵੀ ਇਹ ਡਾਇਰੈਕਟਲੀ ਰਿਲੇਟਡ ਸੀਗੇ ਜਿਹੜੀ ਐਲਟਾਡੀਨਾ 'ਚ ਈਟਨ ਫਾਇਰ ਲੱਗੀ ਸੀਗੀ। ਸੋ ਇਸ ਤੋਂ ਪਹਿਲਾਂ ਜਿਹੜਾ ਵਿਕਟਮ ਆ ਵਾਈਲਡ ਫਾਇਰ ਦਾ, ਉਦੋਂ ਲਾਸਟ 2 ਅਪ੍ਰੈਲ ਤੋਂ ਬਾਅਦ 'ਚ ਪਹਿਲੀ ਵਾਰੀ ਕੋਈ ਹੋਰ ਜਿਹੜੀ ਨਵੀਂ ਲਾਸ਼ ਜਿਹੜੀ ਇਸ ਦੇ ਵਿੱਚ ਲੱਭੀ ਹੈਗੀ ਆ। ਸੋ ਇਸ ਮੌਕੇ 31 ਜਿਹੜੀਆਂ ਮੌਤਾਂ ਆ ਕੁੱਲ ਇਸ ਅੱਗ ਦੇ ਕਰਕੇ ਜਿਹੜੀਆਂ ਉਹ ਹੋ ਚੁੱਕੀਆਂ, ਜਿਨ੍ਹਾਂ ਵਿੱਚ 12 ਜਿਹੜੀਆਂ ਮੌਤਾਂ ਆ ਪਹਿਲੀ ਸਟੇਟਸ ਫਾਇਰ ਦੇ ਨਾਲ ਵੀ ਜਿਹੜੀਆਂ ਉਹ ਹੋਈਆਂ ਆ, ਤੇ ਈਟਨ ਫਾਇਰ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ ਜਿਹੜੀ ਕੁੱਲ ਆ ਉਹ 19 ਹੋ ਗਈ ਆ। ਸੋ ਦੋਨਾਂ ਜਿਹੜੀਆਂ ਅੱਗਾਂ ਆ ਉਹ ਜਨਵਰੀ ਮਹੀਨੇ ਦੇ ਵਿੱਚ ਇਸ ਸਾਲ ਦੇ ਜਿਹੜੇ ਆ ਉਹ ਸ਼ੁਰੂਆਤ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਸੀਗੀਆਂ। ਅਜੇ ਵੀ ਜਿਹੜੇ ਲੋਕ ਕਈ ਜਿਹੜੇ ਲਾਪਤਾ ਜਿਹੜੇ ਉਹ ਦੱਸੇ ਗਏ ਸੀ। ਕਾਫੀ ਜ਼ਿਆਦਾ ਕੰਪਲੈਕਸਿਟੀ ਆ ਮੈਥਡਸ ਦੇ ਵਿੱਚ, ਪ੍ਰੋਸੈਸ ਦੇ ਵਿੱਚ, ਇਹ ਕਨਫਰਮ ਕਰਨ ਦੇ ਲਈ ਵੀ ਇਹ ਜਿਹੜੇ ਹਿਊਮਨ ਰਿਮੇਨਸ ਕਿਸ ਦੇ ਜਿਹੜੇ ਉਹ ਹੈਗੇ ਨੇ। ਕਹਿੰਦੇ ਵੀ ਇੱਕ ਪੂਰੀ ਲਿਸਟ ਜਿਹੜੇ ਕਨਫਰਮਡ ਲੋਕ ਇਹਨਾਂ ਅੱਗਾਂ ਦੇ ਕਰਕੇ ਮਰ ਚੁੱਕੇ ਹੈਗੇ ਆ, ਉਹਨਾਂ ਦੀ ਆਨਲਾਈਨ LA.County.gov ਦੀ ਵੈਬਸਾਈਟ ਦੇ ਉੱਤੇ ਪਾਈ ਜਾ ਚੁੱਕੀ ਆ। ਜੀ। ਅਗਲੀ ਖਬਰ ਚਲੀਏ ਤਾਂ ਯੂਐਸ ਦਾ ਜਿਹੜਾ ਪਾਸਪੋਰਟ ਆ ਉਹਦੀ ਰੈਂਕਿੰਗ ਹੋਰ ਸਲਿਪ ਕਰ ਗਈ ਹੈਗੀ ਆ। ਯੂਨਾਈਟਿਡ ਸਟੇਟਸ ਟੌਪ ਦੇ 10 ਮੁਲਕਾਂ 'ਚ ਨਹੀਂ ਰਿਹਾ ਜਿਸ ਦੇ ਪਾਸਪੋਰਟ ਦੀ ਜਿਹੜੀ ਮੋਸਟ ਪਾਵਰਫੁਲ ਜਿਹੜਾ ਪਾਸਪੋਰਟ ਦੁਨੀਆ ਦੇ ਵਿੱਚ ਹੈਗੇ ਉਹਨਾਂ ਦੇ ਵਿੱਚ ਇਹ ਨੰਬਰ ਆ ਜਾਵੇ। 2014 ਤਾਈਂ ਯੂਐਸ ਨੇ ਨੰਬਰ 1 ਪੋਜੀਸ਼ਨ ਜਿਹੜੀ ਆ ਇਹ ਰੱਖੀ ਸੀ। ਕਹਿੰਦੇ ਯੂਐਸ ਦੇ ਪਿਛਲੇ 20 ਸਾਲਾਂ ਦੇ ਜੇ ਹਿਸਟਰੀ ਆਫ ਇੰਡੈਕਸ ਜੇ ਦੇਖਿਆ ਜਾਵੇ, ਜਿਹਦੇ ਵਿੱਚ 199 ਪਾਸਪੋਰਟ 227 ਮੁਲਕਾਂ ਦੇ ਹੈਗੇ ਆ। ਸੋ ਉਹਨਾਂ ਦੇ ਵਿੱਚ ਜਿਹੜੀ ਪੋਜੀਸ਼ਨ ਆ ਉਹ ਬਿਲਕੁਲ ਜਿਹੜੀ ਆ 10 ਤੋਂ ਬਾਹਰ ਹੋ ਗਈ ਹੈਗੀ ਆ। ਸਿੰਗਾਪੁਰ ਨੰਬਰ 1 ਪੋਜੀਸ਼ਨ ਆ। ਜੇ ਕਿਸੇ ਕੋਲ ਸਿੰਗਾਪੁਰ ਦਾ ਜਿਹੜਾ ਪਾਸਪੋਰਟ ਹੈਗਾ ਆ ਉਹ ਦੁਨੀਆ ਦਾ ਕਹਿੰਦੇ ਮੋਸਟ ਪਾਵਰਫੁਲ ਪਾਸਪੋਰਟ ਹੈਗਾ ਆ। ਸੋ ਜੋ 193 ਜੋ 227 ਚੋਂ ਮੁਲਕ ਹੈਗੇ ਆ ਉੱਥੇ ਵੀਜ਼ਾ ਫ੍ਰੀ ਐਕਸੈਸ ਹੈਗਾ ਸਿੰਗਾਪੁਰ ਦਾ। ਜਿਹਦੇ ਕੋਲ ਸਿੰਗਾਪੁਰ ਦਾ ਪਾਸਪੋਰਟ ਆ ਉਹਨੂੰ ਦੁਨੀਆ ਦੇ 193 ਮੁਲਕਾਂ ਦਾ ਜਿਹੜਾ ਵੀਜ਼ਾ ਨਹੀਂ ਲੈਣਾ ਪੈਣਾ। ਟੋਟਲ ਜੇ ਦੁਨੀਆ ਦੇ 227 ਜਿਹੜੇ ਮੁਲਕ ਆ ਉਹਨਾਂ ਨੂੰ ਦੇਖਿਆ ਜਾਵੇ। ਸਾਊਥ ਕੋਰੀਆ ਤੇ ਜਾਪਾਨ ਜੋ ਨੰਬਰ 2 ਦੇ ਉੱਤੇ ਰੈਂਕਿੰਗ ਆਈ ਹੈਗੀ ਆ। ਯੂਰਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਸਟੇਟਸ ਹੈਗੇ ਆ
ਡੈਨਮਾਰਕ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਸਪੇਨ ਉਹ ਨੰਬਰ 3 ਤੇ ਆਏ ਹੈਗੇ ਆ। ਥਰਡ ਟਾਇਰ ਦੇ ਵਿੱਚ ਫਿਨਲੈਂਡ ਆਇਆ ਹੈਗਾ ਆ। ਸੋ ਯੂਰਪ ਜੋ ਆ ਚੌਥੀ ਪੋਜੀਸ਼ਨ ਹੋਲਡ ਕਰ ਰਿਹਾ ਹੈਗਾ। ਸੋ ਇਸ ਤੋਂ ਬਿਨਾਂ ਪੰਜਵੀਂ ਪੋਜੀਸ਼ਨ ਦੇ ਉੱਤੇ ਗ੍ਰੀਸ, ਸਵਿਟਜ਼ਰਲੈਂਡ ਤੇ ਨਿਊਜ਼ੀਲੈਂਡ, ਜਿਨ੍ਹਾਂ ਦੇ ਕੋਲ 187 ਮੁਲਕਾਂ ਦੇ ਵਿੱਚ ਜਿਹੜਾ ਫ੍ਰੀ ਐਕਸੈਸ ਹੈਗਾ ਆ। 99 ਨੰਬਰ ਦੇ ਉੱਤੇ ਅਫਗਾਨਿਸਤਾਨ ਆਇਆ ਹੈਗਾ ਆ। ਸੋ ਸਿਰਫ ਉਹ 25 ਮੁਲਕਾਂ 'ਚ ਦੁਨੀਆ 'ਚ ਜਿਹੜੇ ਆ ਬਿਨਾਂ ਵੀਜ਼ੇ ਤੋਂ ਟਰੈਵਲ ਕਰ ਸਕਦੇ। ਸੀਰੀਆ 98 ਤੇ ਇਰਾਕ 97 ਦੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਉਹਨਾਂ ਨੇ ਕਿਹਾ ਵੀ ਆਨਲਾਈਨ ਫੈਂਟਸੀ ਸਪੋਰਟਸ ਪਲੇਟਫਾਰਮਸ ਦੇ ਉਲਟ ਐਕਸ਼ਨ ਅਸੀਂ ਲੈ ਕੇ ਆ ਰਹੇ ਹੈਗੇ ਆ। ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਉਹਨਾਂ ਨੇ ਕਿਹਾ ਵੀ ਐਕਸ਼ਨ ਲਿਆ ਜਾਊਗਾ ਇਹਨਾਂ ਪਲੇਟਫਾਰਮਸ ਦੇ ਉਲਟ ਜਿਹੜੀਆਂ ਸਟੇਟ ਦੇ ਵਿੱਚ ਆਪਰੇਟ ਕਰ ਰਹੀਆਂ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਲੀਗਲ ਡਿਸੀਜਨ ਆ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਲਿਆ ਜਾ ਚੁੱਕਾ ਸੀਗਾ, ਤੇ ਕਹਿੰਦੇ ਵੀ ਕਿਉਂਕਿ ਇਹ ਪਲੇਟਫਾਰਮਸ ਕੈਲੀਫੋਰਨੀਆ ਦੇ ਰੂਲਸ ਆ, ਸਟੇਟ ਲਾ ਆ, ਉਹਨਾਂ ਨੂੰ ਵਾਇਲੇਟ ਕਰ ਰਹੀਆਂ ਆ। ਬੋਂਟਾ ਨੇ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨਾਲ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਹੁਣ ਸਾਡਾ ਅਗਲਾ ਸਟੈਪ ਅਨਫੋਰਸਮੈਂਟ ਦਾ ਹੋਵੇਗਾ। ਕਹਿੰਦੇ ਲਾਜ਼ ਆਰ ਮੈਂਟ ਟੂ ਬੀ ਐਨਫੋਰਸਡ। ਪਬਲਿਕਲੀ ਇਸ ਦੇ ਉੱਤੇ ਪਹਿਲੀ ਵਾਰ ਬੋਲਦੇ ਹੋਏ ਉਹਨਾਂ ਨੇ ਕਿ 3 ਜੁਲਾਈ ਨੂੰ ਆਪਣਾ ਓਪੀਨੀਅਨ ਜਿਹੜਾ ਉਹ ਰਿਲੀਜ਼ ਕੀਤਾ ਸੀ। ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਡੇਲੀ ਫੈਂਟਸੀ ਸਪੋਰਟਸ ਸਾਈਟਸ ਆ ਉਹ ਅਨਲਾਫੁਲ ਨੇ, ਗੈਰ ਕਾਨੂੰਨੀ ਨੇ, ਜਿਨ੍ਹਾਂ ਵਿੱਚ ਸਪੋਰਟਸ ਬੈਟਿੰਗ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇਲੀਗਲ ਹੈਗੀ ਆ। ਸੋ ਜਿਹੜੇ ਰੌਬ ਬੋਂਟਾ ਆ ਉਹ ਹੁਣ ਕਹਿੰਦੇ ਵੀ ਇਸ ਦੇ ਵਿੱਚ ਇਹਨਾਂ ਕੰਪਨੀਆਂ ਦੇ ਉਲਟ ਅੱਗੇ ਲਾ ਸੂਟ ਕਰ ਸਕਦੇ ਆ। ਉੱਦਾਂ ਦੱਸਦੇ ਜਾਈਏ ਇਸ ਵਰਚੁਅਲ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਇਹ ਵੀ ਜਿਹੜਾ ਉਹ ਪੁੱਛਿਆ ਗਿਆ ਸੀਗਾ, ਤੇ ਇਨਫੈਕਟ ਇਹਨਾਂ ਨੇ ਦੱਸਿਆ ਸੀਗਾ ਵੀ 34ਵਾਂ ਲਾ ਸੂਟ ਟਰੰਪ ਪ੍ਰਸ਼ਾਸਨ ਦੇ ਉਲਟ, ਦੂਸਰੇ ਟਰੰਪ ਪ੍ਰਸ਼ਾਸਨ ਦੇ ਉਲਟ ਜਿਹੜਾ ਇਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ ਆ। ਇਸ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦੱਸ ਰਹੇ ਸੀਗੇ। ਪਰ ਹੁਣ ਨਾਲ ਦੇ ਨਾਲ ਇਹ ਜਿਹੜੀਆਂ ਆਨਲਾਈਨ ਪਲੇਟਫਾਰਮਸ ਆ ਜਿਸ ਦੇ ਵਿੱਚ ਸਪੋਰਟਸ ਬੈਟਿੰਗ ਵਗੈਰਾ ਜਿਹੜਾ ਹੁੰਦਾ ਆ ਉਸ ਦੇ ਉਲਟ ਵੀ ਜਿਹੜਾ ਇਹ ਕਾਨੂੰਨ ਲੈ ਕੇ ਆ ਰਹੇ ਆ। ਦੋ ਕਾਫੀ ਵੱਡੀਆਂ ਕੰਪਨੀਆਂ ਨੇ, ਫੈਨਡੂਅਲ ਤੇ ਡਰਾਫਟ ਕਿੰਗਸ, ਉਹਨਾਂ ਦੀਆਂ ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟਸ ਆਪਾਂ ਜਿਹੜੀਆਂ ਉਹ ਦੇਖਦੇ ਆ ਆਉਂਦੀਆਂ ਰਹਿੰਦੀਆਂ, ਖਾਸ ਕਰਕੇ ਸਪੋਰਟਸ ਬੈਟਿੰਗ ਨੂੰ ਲੈ ਕੇ। ਇਸ ਟਾਈਮ ਬਹੁਤ ਵੱਡਾ ਇੱਕ ਕਾਰੋਬਾਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਉਹ ਬਣ ਚੁੱਕਾ ਆ। ਪਰ ਕੈਲੀਫੋਰਨੀਆ ਕਹਿੰਦਾ ਵੀ ਸਾਡੇ ਕਾਨੂੰਨ ਦੇ ਮੁਤਾਬਕ ਇਹ ਗੈਰ ਕਾਨੂੰਨੀ ਆ। ਸੋ ਉਹ ਇਸ ਦੇ ਉਲਟ ਜਿਹੜਾ ਹੁਣ ਐਕਸ਼ਨ ਲੈਣ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਹ ਖੁਦ ਵੀ ਆਪ ਰੀ-ਇਲੈਕਸ਼ਨ ਦੇ ਲਈ ਰੌਬ ਬੋਂਟਾ ਹੁਣੇ ਰਨ ਕਰ ਰਹੇ ਆ। ਇਹਨਾਂ ਨੂੰ 71,000 ਤੋਂ ਵੱਧ ਦੀ ਜਿਹੜੀ ਰਾਸ਼ੀ ਆ ਗੇਮਿੰਗ ਟ੍ਰਾਈਬਸ ਜਿਹੜੀਆਂ ਇਸ ਕੈਂਪੇਨ ਦੇ ਲਈ ਆ ਉਹਨਾਂ ਦੇ ਦੁਆਰਾ ਇਹਨਾਂ ਨੂੰ ਮਿਲ ਚੁੱਕੀ ਆ। ਕਹਿੰਦੇ ਵੀ ਜਿਹੜੀ ਮਾਸ ਡਿਪੋਰਟੇਸ਼ਨ ਹੋ ਰਹੀ ਹੈ ਇਹ ਕੈਲੀਫੋਰਨੀਆ ਨੂੰ 275 ਬਿਲੀਅਨ ਕਾਸਟ ਕਰੂਗਾ। ਇਹ ਰਿਪੋਰਟ ਬੇ ਏਰੀਆ ਕਾਉਂਸਲ ਆਫ ਇਕਨੋਮਿਕ ਇੰਸਟੀਚਿਊਟ ਤੇ ਯੂਸੀ ਮਰਸਡ ਨੇ ਗੋਲਡਨ ਸਟੇਟ ਦੇ ਬਾਬਤ ਜੋ ਰਿਸਰਚ ਕੀਤੀ ਹੈਗੀ, ਰਿਪੋਰਟ ਤਿਆਰ ਕੀਤੀ ਆ, ਉਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਅਨਡਾਕੂਮੈਂਟਡ ਲੋਕਾਂ ਤੋਂ ਬਿਨਾਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੈਲੀਫੋਰਨੀਆ ਦੀ ਇਕਨੋਮੀ ਦੇ ਉੱਤੇ 275 ਬਿਲੀਅਨ ਡਾਲਰ ਦਾ ਜਿਹੜਾ ਆ ਲਾਸ ਹੋਊਗਾ। ਜਿਹੜੀਆਂ ਇੰਡਸਟਰੀਆਂ ਮੇਨ ਹਿੱਟ ਹੋ ਰਹੀਆਂ ਹੈਗੀਆਂ ਉਹ ਕੰਸਟਰਕਸ਼ਨ, ਐਗਰੀਕਲਚਰ ਤੇ ਰੈਸਟੋਰੈਂਟ। ਸਟੱਡੀ ਨੇ ਇਹ ਕਿਹਾ ਵੀ ਜਿਹੜੀ ਅਨਡਾਕੂਮੈਂਟਡ ਵਰਕਰਸ ਆ ਉਹ 23 ਬਿਲੀਅਨ ਡਾਲਰ ਏ ਈਅਰ ਲੋਕਲ, ਸਟੇਟ ਤੇ ਫੈਡਰਲ ਟੈਕਸਸ ਦਿੰਦੇ ਹੈਗੇ ਆ। ਕਹਿੰਦੇ ਵੀ 8% ਪੂਰੇ ਕੈਲੀਫੋਰਨੀਆ ਦੀ ਪੋਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ ਅਨਡਾਕੂਮੈਂਟਡ ਲੋਕ। ਐਬੀ ਰੈਸ ਕਰਕੇ ਜੋ ਰਿਸਰਚ ਡਾਇਰੈਕਟਰ ਹੈਗੇ ਇਸ ਸਟੱਡੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਸੋ ਇੱਕ ਤਰ੍ਹਾਂ ਦੇ ਨਾਲ ਪੂਰਾ ਇਕਨੋਮੀ ਦੇ ਵਿੱਚ ਉਥਲ-ਪੁਥਲ ਹੋਊਗੀ, ਉੱਪਰ ਥੱਲੇ ਹੋਊਗਾ ਬਹੁਤ ਕੁਛ, ਕਿਉਂਕਿ ਜੇ ਐਗਰੀਕਲਚਰ ਫੀਲਡਸ ਦੇ ਵਿੱਚ ਲੋਕਾਂ ਨੂੰ ਕੰਮ ਕਰਨ ਵਾਲੇ ਬੰਦੇ ਨਾ ਲੱਭੇ ਤੇ ਜਿਹੜੀਆਂ ਸਬਜ਼ੀਆਂ ਜਾਂ ਫਰੂਟਸ ਆ ਉਹਨਾਂ ਦੀਆਂ ਕੀਮਤਾਂ ਬਹੁਤ ਉੱਪਰ ਚਲੇ ਜਾਣਗੀਆਂ। ਇਸੇ ਤਰ੍ਹਾਂ ਜਿਹੜਾ ਕੰਸਟਰਕਸ਼ਨ ਆ ਉਹਦੇ ਉੱਤੇ ਵੀ ਜਿਹੜਾ ਬਹੁਤ ਵੱਡਾ ਅਸਰ ਪਊਗਾ। ਸੋ ਇਹ ਟੀਵੀ ਚੈਨਲ 10 ਸੈਨ ਡੀਗੋ ਦਾ ਉਹਨਾਂ ਨੇ ਸਟੋਰੀ ਰਨ ਕੀਤੀ ਆ ਤੇ ਰਿਸਰਚ ਜਿਹੜੀ ਆ ਯੂਸੀ ਸੈਨ ਡੀਗੋ ਨੇ, ਯੂਸੀ ਮਰਸਡ ਨੇ ਕੀਤੀ ਸੀ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰਾਂ ਦੇ ਵਿੱਚ ਹਰਜੋਤ ਸਿੰਘ ਜੀ, ਇੱਕ ਵੀਅਤਨਾਮ ਮੂਲ ਦਾ ਆਈਸ ਦਾ ਡਿਟੇਨੀ ਕਹਿੰਦੇ ਕਸਟਡੀ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਚ ਇਨਵੈਸਟੀਗੇਸ਼ਨ ਦੀ ਮੰਗ ਜਿਹੜੀ ਉਹ ਚੱਲੀ ਆ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਵੀਅਤਨਾਮੀ ਨੈਸ਼ਨਲ
ਉਹਨੂੰ ਸੀਜ਼ਰ ਹੋਏ, ਵੋਮਿਟਿੰਗ ਹੋਈ ਤੇ ਅਨਰਿਸਪੋਂਸਿਵਨੈਸ ਸੀ, ਜਿਸ ਤੋਂ ਬਾਅਦ 'ਚ ਇਸ ਦੀ ਮੌਤ ਹੋਈ ਆ। ਕਾਰਨਸ ਕਾਉਂਟੀ ਇਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰ, ਜੋ ਕਿ ਸਾਊਥ ਸੈਂਟਰਲ ਟੈਕਸਸ ਦੇ ਵਿੱਚ, ਉੱਥੇ 7 ਹਫ਼ਤੇ ਤੋਂ ਇਸ ਨੂੰ ਆਈਸ ਦੀ ਡਿਟੈਂਸ਼ਨ ਦੇ ਵਿੱਚ ਰੱਖਿਆ ਹੋਇਆ ਸੀ। ਟਿਆਨ ਵਾਨ ਫੈਨ ਨਾਂ ਦਾ ਇਹ ਜਿਹੜਾ ਡਿਟੇਨੀ ਸੀ, ਇਸ ਦੀ ਜਿਹੜੀ ਆ ਉਹ ਮੌਤ ਹੋਈ ਹੈ। ਕਹਿੰਦੇ ਵੀ ਇਸ ਨੂੰ ਓਟੋ ਕਾਈਜ਼ਰ ਮੈਮੋਰੀਅਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਏਅਰਲਿਫਟ ਵੀ ਜਿਹੜਾ ਇਸ ਨੂੰ ਕੀਤਾ ਗਿਆ ਸੈਨ ਐਂਟੋਨੀਓ ਦੇ ਸਬਰਬ ਦੇ ਵਿੱਚ, ਪਰ 55 ਸਾਲਾਂ ਦਾ ਜਿਹੜਾ ਫੈਨ ਆ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ ਬੀਤੇ ਸ਼ਨੀਚਰਵਾਰ। ਆਈਸ ਨੂੰ ਕਹਿੰਦੇ ਵੀ ਸਾਰੀਆਂ ਉਹ ਰਿਪੋਰਟਸ ਪਬਲਿਕ ਕਰਨੀਆਂ ਪੈਂਦੀਆਂ ਆ ਜੇ ਇਨ ਕਸਟਡੀ ਡੈਥ ਹੋ ਜਾਂਦੀ ਆ 90 ਦਿਨਾਂ ਦੇ ਵਿੱਚ। ਇਮੀਗ੍ਰੇਸ਼ਨ ਜੱਜ ਦੇ ਦੁਆਰਾ ਇਸ ਨੂੰ ਰਿਮੂਵ ਕਰਨ ਦੇ ਆਰਡਰ 2 ਅਪ੍ਰੈਲ 2012 ਦੇ ਜਿਹੜੇ ਆ ਉਹ ਦਿੱਤੇ ਹੋਏ ਸੀਗੇ, ਪਰ ਇਹ ਅਜੇ ਵੀ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ। ਫਿਰ 2 ਜੂਨ ਨੂੰ ਡੈਪੂਟੇਸ਼ਨ ਆਫਿਸਰਸ ਦੇ ਦੁਆਰਾ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। ਇਹ ਨਹੀਂ ਪਤਾ ਵੀ ਇਸ ਦਾ ਕੋਈ ਕ੍ਰਿਮੀਨਲ ਰੈਕਡ ਸੀਗਾ ਜਾਂ ਨਹੀਂ, ਪਰ ਕਹਿੰਦੇ ਵੀ ਇਸ ਦੀ ਜਿਹੜੀ ਹੁਣ ਮੌਤ ਹੋਈ ਆ। ਆਈਸ ਦੀ ਕਸਟਡੀ ਦੇ ਵਿੱਚ ਹੁਣ ਤੱਕ 12 ਜਿਹੜੇ ਫੋਰਨ ਨੈਸ਼ਨਲਸ ਆ ਉਹਨਾਂ ਦੀ ਮੌਤ ਹੋ ਚੁੱਕੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਕਈ ਫਰੰਟ ਦੇ ਉੱਤੇ ਜਿਹੜਾ ਆ ਕੈਲੀਫੋਰਨੀਆ ਦੀ ਸਰਕਾਰ ਨਾਲ ਲੜ ਰਿਹਾ ਹੈਗਾ। 2 ਤੋਂ ਵੱਧ ਜਿਹੜੇ ਆ ਕੈਨੋਵਸ ਦੇ ਫਾਰਮਸ ਆ, ਉਹਨਾਂ ਦੇ ਉੱਤੇ ਫੈਡਰਲ ਏਜੰਟਸ ਨੇ ਛਾਪੇ ਮਾਰੇ, ਜਿੱਥੋਂ 300 ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਗਿਆ। ਹਾਲਾਂਕਿ ਪੂਰੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੈਨੋਵਸ ਦੇ ਜਿਹੜੇ ਫਾਰਮਸ ਆ ਉਹ ਹੈਗੇ ਆ। ਇਸ ਤੋਂ ਬਿਨਾਂ ਜਿਹੜੇ ਸ਼ਹਿਰ ਆ, ਸੈਂਚੁਰੀ ਸ਼ਹਿਰ ਹੈਗੇ ਆ, ਲਾਸ ਐਂਜਲਸ, ਬੇਕਰਸਫੀਲਡ, ਸੈਕਰਾਮੈਂਟੋ, ਉਹਨਾਂ ਸ਼ਹਿਰਾਂ ਦੇ ਵਿੱਚ ਵੀ ਜੋ ਹੋਮਲੈਂਡ ਸਿਕਿਉਰਿਟੀ ਤੇ ਆਈਸ ਵਾਲਿਆਂ ਨੇ ਛਾਪੇ ਮਾਰੇ ਆ। ਤੀਜੇ ਨੰਬਰ ਤੇ ਜਿਹੜਾ ਹਾਈ ਸਪੀਡ ਰੇਲ ਕੰਸਟਰਕਸ਼ਨ ਪ੍ਰੋਜੈਕਟ ਆ, ਉਹਦੀ ਜਿਹੜੀ ਫੰਡਿੰਗ ਆ ਉਹ ਬੰਦ ਕਰ ਦਿੱਤੀ ਗਈ ਹੈਗੀ ਆ। ਸੋ ਪੂਰੀ ਲੜਾਈ ਜਿਹੜਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ ਕੈਲੀਫੋਰਨੀਆ ਦੇ ਗਵਰਨਰ ਦੇ ਨਾਲ ਉਹਨਾਂ ਨੇ ਕਈ ਫਰੰਟ ਦੇ ਉੱਤੇ ਲਾਈ ਹੋਈ ਹੈਗੀ ਆ। ਹੁਣ ਜੋ ਗੈਵਨ ਨਿਊਸਮ ਹੋਣੀ ਆ, ਉਹ ਕਹਿੰਦੇ ਵੀ ਪਿਛਲੇ ਦਿਨਾਂ 'ਚ ਇੱਕ ਬੰਦੇ ਦੀ ਮੌਤ ਵੀ ਹੋ ਗਈ ਸੀ, ਜਿਹੜਾ ਫਾਰਮ ਵਰਕਰ ਸੀਗਾ, ਗ੍ਰੀਨ ਹਾਊਸ ਰੂਫ ਤੋਂ ਡਿੱਗ ਪਿਆ। 350 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ, ਜਿਹਦੇ ਵਿੱਚ 4 ਸਿਟੀਜ਼ਨ ਸੀ, ਇੱਕ ਯੂਐਸ ਆਰਮੀ ਵੈਟਰਨ ਵੀ ਸੀ, ਜਾਰਜ ਰੇਟਿਸ ਕਰਕੇ, ਜੋ ਕਿ ਸਿਕਿਉਰਿਟੀ ਗਾਰਡ ਦੀ ਜਿਹੜੀ ਜੌਬ ਕਰਦਾ ਸੀਗਾ। ਸੋ ਗਵਰਨਮੈਂਟ ਇਹ ਕਹਿ ਰਹੀ ਆ ਵੀ ਉੱਥੇ ਚਾਈਲਡ ਲੇਬਰ ਜਿਹੜੀ ਆ ਯੂਜ਼ ਕੀਤੀ ਜਾਂਦੀ ਆ ਫਾਰਮਸ ਦੇ ਵਿੱਚ, ਵੀ 14 ਸਾਲਾਂ ਦੀ ਏਜ ਦੇ ਬੱਚੇ ਵੀ ਜਿਹੜੇ ਕੰਮ ਕਰਦੇ ਹੈਗੇ ਆ। ਪਰ ਜਿਹੜੇ ਫਾਰਮਸ ਆ ਉਹ ਇਸ ਨੂੰ ਡਿਨਾਈ ਕਰ ਰਹੇ ਹੈਗੇ। ਯੂਨਾਈਟਿਡ ਫਾਰਮ ਵਰਕਰਸ, ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਫਾਰਮ ਵਰਕਰ ਯੂਨੀਅਨ ਹੈਗੀ ਆ, ਉਹਨਾਂ ਨੇ ਇੱਕ ਅਰਜੈਂਟ ਮੈਸੇਜ ਜਿਹੜਾ ਆ ਛੱਡਿਆ ਹੈਗਾ ਸੋਸ਼ਲ ਮੀਡੀਆ ਦੇ ਉੱਤੇ, ਤੇ ਕਹਿੰਦੇ ਵੀ marijuana ਜੋ ਆ ਉਹ ਫੈਡਰਲ ਲਾ ਦੇ ਮੁਤਾਬਕ ਇਲੀਗਲ ਆ, ਤੇ ਜਿਹੜੇ ਵਰਕਰ ਸਿਟੀਜ਼ਨ ਨਹੀਂ ਹੈਗੇ ਉਹ ਟਰਾਈ ਕਰੋ ਕਿ ਇਸ ਕੈਨਵਸ ਇੰਡਸਟਰੀ ਦੇ ਵਿੱਚ ਕੰਮ ਨਾ ਕਰਨ, ਈਵਨ ਦੋ ਕੈਲੀਫੋਰਨੀਆ ਨੇ ਉਹਨਾਂ ਨੂੰ ਜਿਹੜਾ ਲਾਇਸੈਂਸ ਆ ਉਹ ਦਿੱਤਾ ਹੋਇਆ ਹੈ। ਜੀ। ਸੋ ਆਪਾਂ ਫੇਰ ਦੱਸ ਦਈਏ, ਫੈਡਰਲ ਲੈਵਲ ਦੇ ਉੱਤੇ ਕੈਨਬਸ ਮੈਰੀਜੁਆਨਾ ਇਹ ਗੈਰ ਕਾਨੂੰਨੀ ਆ, ਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਕੈਨਬਸ ਮੈਰੀਜੁਆਨਾ ਆ, ਭੰਗ ਆ, ਇਸ ਨੂੰ ਰੀਕ੍ਰੀਏਸ਼ਨਲ ਡਰੱਗ ਦੇ ਵਜੋਂ ਇਜਾਜ਼ਤ ਜਿਹੜੀ ਉਹ ਦਿੱਤੀ ਗਈ ਆ। ਸੋ ਇਹ ਵੀ ਪੇਚਾ ਜਿਹੜਾ ਇਸ ਟਾਈਮ ਇੱਥੇ ਨਾਲ ਦੇ ਨਾਲ ਫਸ ਰਿਹਾ ਹੈਗਾ ਆ। ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ ਆ ਵੀ 77 ਸਾਲਾਂ ਦਾ ਇੱਕ ਬਜ਼ੁਰਗ, ਉਹ ਉਸ ਨੂੰ ਇੱਕ ਇਲੈਕਟ੍ਰਿਕ ਸਕੂਟਰ ਦੇ ਉੱਤੇ ਜੋ ਪਰਸਨ ਰਾਈਡ ਕਰ ਰਿਹਾ ਸੀ ਉਸਨੇ ਟੱਕਰ ਮਾਰੀ, ਜਿਸ ਤੋਂ ਬਾਅਦ ਦੇ ਵਿੱਚ ਉਸਦੀ ਮੌਤ ਹੋ ਗਈ ਆ। ਇਹ ਪੈਡੈਸਟਰੀਅਨ ਉੱਥੇ ਕਹਿੰਦੇ ਵੀ ਮਾਰਕੀਟ ਸਟਰੀਟ ਤੇ 6 ਸਟਰੀਟ ਦੇ ਰੋਡ ਕ੍ਰਾਸ ਕਰ ਰਿਹਾ ਸੀ, ਜਦ ਇਲੈਕਟ੍ਰਿਕ ਸਕੂਟਰ ਤੇ ਆ ਰਿਹਾ ਜਿਹੜਾ ਬੰਦਾ ਆ ਉਸਨੇ ਇਸ ਦੇ ਵਿੱਚ ਟੱਕਰ ਜਿਹੜੀ ਉਹ ਮਾਰੀ ਆ। ਇਹ ਹੁਣ ਤੱਕ 9ਵੀਂ ਮੌਤ ਆ, 9ਵੀਂ ਪੈਡੈਸਟਰੀਅਨ ਦੀ ਮੌਤ ਆ ਸੈਨ ਫਰਾਂਸਿਸਕੋ ਦੇ ਵਿੱਚ। ਕੋਈ ਵੀ ਸ਼ਹਿਰ ਅਜਿਹੀਆਂ ਮੌਤਾਂ ਤੋਂ ਜਿਹੜਾ ਉਹ ਬਚਿਆ ਨਹੀਂ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਦੀਆਂ ਮੌਤਾਂ ਜਿਹੜੀਆਂ ਉਹ ਹੋ ਜਾਂਦੀਆਂ ਆ। ਇੱਕ ਸਕੂਟਰ ਦੇ ਦੁਆਰਾ ਜਿਹੜੀ ਉਹ ਟੱਕਰ ਵੱਜਣੀ, ਵੱਡੀਆਂ ਗੱਡੀਆਂ ਦੇ ਵਿੱਚ ਤਾਂ ਅਕਸਰ ਆਪਾਂ ਜਿਹੜਾ ਉਹ ਦੇਖਦੇ ਰਹਿੰਦੇ ਆ ਵੀ ਰੈਗੂਲਰ ਕਾਰ, ਆਟੋ, ਉਹਦੇ ਨਾਲ ਜਿਹੜਾ ਉਹ ਹੋ ਜਾਂਦਾ, ਪਰ ਲਾਈਮ ਸਕੂਟਰ ਦਾ ਇਹ ਵਹੀਕਲ ਸੀਗਾ, ਤੇ ਉਸ ਦੇ ਦੁਆਰਾ ਉਸ ਨੂੰ ਜੋ ਚਲਾ ਰਿਹਾ ਬੰਦਾ ਸੀਗਾ ਉਸਨੇ ਇਸ ਦੇ ਵਿੱਚ ਜਿਹੜੀ ਉਹ ਟੱਕਰ ਮਾਰ ਦਿੱਤੀ ਆ। ਸੋ ਕਹਿੰਦੇ ਵੀ ਜਿਹੜਾ ਸਕੂਟਰ ਰਾਈਡ ਕਰ ਰਿਹਾ ਸੀਗਾ ਉਹ ਮੌਕੇ ਦੇ ਉੱਤੇ ਰਿਹਾ, ਪੁਲਿਸ ਦੀ ਉਸਨੇ ਜਿਹੜੀ ਉਹ ਮਦਦ ਕੀਤੀ ਆ, ਤੇ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਉਸ ਨੂੰ ਚਾਰਜ ਅਜੇ ਤੱਕ ਨਹੀਂ ਕੀਤਾ ਗਿਆ ਇਸ ਡੈਥ ਦੇ ਮਾਮਲੇ ਦੇ ਵਿੱਚ।
ਪੁਲਿਸ ਨੇ ਇਹ ਵੀ ਇਤਲਾਹ ਦਿੱਤੀ ਵੀ ਡਰੱਗ ਜਾਂ ਅਲਕੋਹਲ ਇਸ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਵੀ ਕੋਲੀਜਨ ਦੇ ਵਿੱਚ ਕੋਈ ਕਾਰਨ ਜਿਹੜਾ ਹੋ ਰਿਹਾ ਹੋਵੇ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਬਹੁਤ ਵਾਪਰਦੀਆਂ ਪੈਡੈਸਟਰੀਅਨਸ ਤੇ ਜਿਹੜੇ ਆਮ ਜਿਹੜੇ ਚਾਲਕ ਜਿਹੜੇ ਹੈਗੇ ਆ, ਚਾਹੇ ਉਹ ਹੁਣ ਸਕੂਟਰ ਚਲਾ ਰਹੇ ਆ, ਚਾਹੇ ਉਹ ਗੱਡੀ ਚਲਾ ਰਹੇ ਆ, ਸਾਰੇ ਜਣਿਆਂ ਦੇ ਵਿੱਚ ਕਾਹਲ ਬਹੁਤ ਜ਼ਿਆਦਾ ਆ, ਜਾਂ ਕੰਨਾਂ ਦੇ ਵਿੱਚ ਜਿਹੜੇ ਹੈੱਡਫੋਨ ਲਾਏ ਹੁੰਦੇ ਆ, ਪਤਾ ਜਿਹੜਾ ਉਹ ਨਹੀਂ ਲੱਗਦਾ ਹੁੰਦਾ। ਸੋ ਧਿਆਨ ਜਿਹੜਾ ਉਹ ਟ੍ਰੈਫਿਕ ਦੇ ਉੱਤੇ ਜਿਹੜਾ ਆਪਾਂ ਨੂੰ ਜ਼ਿਆਦਾ ਦੇਣ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਹੈਗੀ ਆ। ਸੋ ਕਾਫੀ ਵਨਰੇਬਲ ਰਹਿੰਦੇ ਨੇ ਅੱਜ ਕੱਲ੍ਹ ਜਿਹੜੇ ਪੈਡੈਸਟਰੀਅਨਸ ਇੱਦਾਂ ਦੇ ਐਕਸੀਡੈਂਟਸ ਤੋਂ। ਜੀ। ਅਗਲੀ ਖਬਰ ਵਿੱਚ ਚਲੀਏ। ਇੱਕ ਕੈਲੀਫੋਰਨੀਆ ਦੇ ਹਿਸਟੋਰੀਕਲ ਹੋਟਲ ਦੇ ਵਿੱਚੋਂ 37 ਮੋਰ ਜਿਹੜੇ ਆ ਉਹ ਮਿਸਿੰਗ ਪਾਏ ਗਏ ਹੈਗੇ ਆ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਦੇ ਵਿੱਚੋਂ ਜੋ ਇੱਕ ਅਮਰ ਗਾਂਧੀ ਸਪੋਕਸਪਰਸਨ ਆ ਉਹਨਾਂ ਨੇ ਦੱਸਿਆ ਆ ਵੀ ਰਾਈਡ ਹੋਟਲ ਜੋ ਵਾਲਨਟ ਗਰੋਵ ਦੇ ਵਿੱਚ ਹੈਗਾ ਆ, ਉੱਥੇ ਉਹਨਾਂ ਦੇ ਮਾਲਕਾਂ ਨੇ ਦੇਖਿਆ ਵੀ ਪਿਛਲੇ ਦਿਨਾਂ ਤੋਂ ਜਿਹੜੇ ਮੋਰਾਂ ਦੀ ਗਿਣਤੀ ਆ ਉਹ ਘਟ ਰਹੀ ਹੈਗੀ ਆ। ਹਾਲਾਂਕਿ ਉਹ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਫੂਡ ਵੀ ਦਿੰਦੇ ਸੀ ਤੇ ਗਾਰਡਨ ਤੇ ਵੈਡਿੰਗ ਵੈਨਿਊ ਦੇ ਲਈ ਮੋਰ ਬਹੁਤ ਸੋਹਣੇ ਹੁੰਦੇ ਆ। ਬਹੁਤ ਸਾਰੇ ਲੋਕ ਫੋਟੋਆਂ ਵੀ ਉੱਥੇ ਖਿਚਾਉਂਦੇ ਸੀ। ਪਰ ਇਹ ਜਿਹੜਾ ਹੋਟਲ ਦਾ ਮੈਨੇਜਰ ਆ ਡੇਵਿਡ ਨੀਲਸਨ, ਉਹਨਾਂ ਨੇ ਇਹ ਦੱਸਿਆ ਵੀ ਮੇ ਵੀ ਕਿਸੇ ਨੇ ਚੋਰੀ ਕਰ ਲਏ ਹੋਣ ਕੌਕ ਫਾਈਟਿੰਗ ਦੇ ਲਈ, ਪਰ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਹੈਗਾ। ਪਰ ਉਹ ਸਰਚ ਜ਼ਰੂਰ ਕਰ ਰਿਹਾ ਵੀ 2 ਬੰਦੇ ਇੱਕ ਟਰੱਕ ਦੇ ਵਿੱਚ ਆਏ ਤੇ ਉਹਨਾਂ ਨੇ ਉਹਦੇ ਵਿੱਚ ਹੋ ਸਕਦਾ ਆ ਵੀ ਫੜ ਕੇ ਲੈ ਗਏ ਹੋਣ। ਸੋ ਕੈਮਰੇਜ਼ ਵਗੈਰਾ ਜਿਹੜੇ ਆ ਉਹ ਚੈੱਕ ਕਰ ਰਹੇ ਹੈਗੇ ਆ। ਜੀ। ਹਰਜੋਤ ਸਿੰਘ ਜੀ, ਇੱਕ 29 ਸਾਲਾਂ ਦਾ ਫਰਨੈਂਡੋ ਰਮੀਰਜ਼, ਉਸ ਨੂੰ ਉਸ ਉੱਤੇ 37 ਕਾਊਂਟ ਜਿਹੜੇ ਆ ਉਹ ਚਾਰਜ ਲਾਏ ਗਏ ਆ ਅਸੌਲਟ ਵਿਦ ਡੈਡਲੀ ਵੈਪਨ। ਇਸ ਦੇ ਵਿੱਚ ਜਿਹੜਾ ਡੈਡਲੀ ਵੈਪਨ ਆ, ਕਹਿੰਦੇ ਵੀ ਉਹ ਕਾਰ ਰਹੀ ਸੀ। ਐਲਏ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਨੇਥਨ ਹੋਚਮੈਨ ਆ, ਉਹਨਾਂ ਨੇ ਪ੍ਰੈਸ ਬਰੀਫਿੰਗ ਦੇ ਵਿੱਚ ਦੱਸਿਆ ਆ, ਕਹਿੰਦੇ ਵੀ ਇਸ ਬੰਦੇ ਨੇ ਜਾਣ ਬੁੱਝ ਕੇ ਭੀੜ ਦੇ ਵਿੱਚ ਆਪਣੀ ਗੱਡੀ ਜਿਹੜੀ ਆ ਲੋਕਾਂ ਦੇ ਉੱਤੇ ਚਾੜੀ ਸੀ ਵੀਕਐਂਡ ਦੇ ਉੱਤੇ, ਤੇ 37 ਕਾਊਂਟ ਅਟੈਂਪਟਡ ਮਰਡਰ ਦੇ ਹੁਣ ਰਮੇਰਜ਼ ਦੇ ਉੱਤੇ ਜਿਹੜੇ ਉਹ ਲਾਏ ਜਿਹੜੇ ਹੋ ਗਏ ਆ। ਸੋ 30 ਜਾਣੇ ਇਸ ਦੇ ਵਿੱਚ ਘੱਟੋ ਘੱਟ ਕਹਿੰਦੇ ਆ ਉਹ ਇੰਜਰਡ ਹੋਏ ਸੀਗੇ। ਪੁਲਿਸ ਨੇ ਆਇਡੈਂਟੀਫਾਈ ਕੀਤਾ ਸੀਗਾ ਵੀ 29 ਸਾਲਾਂ ਦਾ ਫਰਨੈਂਡੋ ਰਮੇਰਜ਼ ਇਹ ਗੱਡੀ ਨੂੰ ਜਿਹੜਾ ਉਹ ਚਲਾ ਰਿਹਾ ਸੀ। ਇਹ ਘਟਨਾ ਤਕਰੀਬਨ ਰਾਤ ਦੇ 2 ਵਜੇ ਲੋਕਲ ਟਾਈਮ ਦੇ ਮੁਤਾਬਕ ਉੱਥੇ ਹੋਈ। ਇੱਕ ਮਿਊਜ਼ਿਕ ਵੈਨਿਊ ਸੀਗਾ ਦਾ ਵਰਮੌਂਟ ਕਰਕੇ, ਤੇ ਉਹ ਉੱਥੇ ਜਿਹੜਾ ਉਹ ਲੋਕਾਂ ਦੇ ਉੱਤੇ ਇਸਨੇ ਗੱਡੀ ਜਿਹੜੀ ਉਹ ਚਾੜੀ ਆ। ਅਜੇ ਵੀ ਇੱਕ ਔਰਤ ਜਿਹੜੀ 20s ਦੇ ਵਿੱਚ ਆ, ਉਹ ਕ੍ਰਿਟੀਕਲੀ ਇੰਜਰਡ ਦੱਸੀ ਜਿਹੜੀ ਉਹ ਜਾ ਰਹੀ ਆ, ਤੇ ਕੰਡੀਸ਼ਨ ਉਸਦੀ ਵੀ ਕ੍ਰਿਟੀਕਲ ਜਿਹੜੀ ਉਹ ਦੱਸੀ ਗਈ ਹੈ। 24 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਾਉਣਾ ਜਿਹੜਾ ਉਹ ਪਿਆ ਸੀਗਾ। ਕੀ ਕਾਰਨ ਸੀਗੇ ਇਸ ਐਕਟ ਦੇ ਲਈ, ਇਹਨੇ ਹਮਲਾ ਇਸ ਤਰੀਕੇ ਦੇ ਨਾਲ ਕਿਉਂ ਕਰ ਦਿੱਤਾ, ਉਹਦੀ ਵੀ ਜਿਹੜੀ ਉਹ ਜਾਂਚ ਜਿਹੜੀ ਉਹ ਨਾਲ ਦੇ ਨਾਲ ਚੱਲੇਗੀ। ਪਰ 37 ਕਾਊਂਟ ਅਟੈਂਪਟਡ ਮਰਡਰ ਦੇ ਕਾਈਂਡ ਆਫ ਉਸ ਉੱਤੇ ਜਿਹੜੇ ਹੁਣ ਲੱਗੇ ਆ 29 ਸਾਲਾਂ ਦੇ ਫਰਨੈਂਡੋ ਰਮੇਰਜ਼ ਦੇ ਉੱਤੇ। ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 284 ਰੁਪਏ ਤੇ 95 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 32 ਪੈਸੇ। ਜੀ। ਮਾਰਕੀਟਸ ਦੇ ਵਿੱਚ ਦੱਸ ਜਾਈਏ, ਡਾਓ ਜੋਨ ਅੱਜ 100 ਤੇ 79 ਪੁਆਇੰਟ ਵੱਧ ਕੇ 44,502, S&P 4 ਪੁਆਇੰਟ ਵੱਧ ਕੇ 6310, ਨੈਸਡੈਕ 81 ਪੁਆਇੰਟ ਘਟ ਕੇ 20,893 ਤੇ ਬੰਦ ਹੋਇਆ। ਸੋਨੇ ਦਾ ਭਾਅ $3443 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $66 ਪ੍ਰਤੀ ਬੈਰਲ ਰਹੀ ਆ। 10 year yield 4.36%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,19,601, ਇਥੀਰੀਅਮ 3700 ਤੇ $23 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।